ਅੱਜ ਦੀਆਂ ਖਬਰਾਂ ਵੱਲ ਆਈਏ ਤੇ ਜਿਸ ਤਰ੍ਹਾਂ ਆਪਾਂ ਸਵੇਰੇ ਤੁਹਾਨੂੰ ਅਪਡੇਟ ਅਮਰੀਕਾ ਦੇ ਵਿੱਚ ਦੱਸਿਆ ਸੀ ਵੀ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ, ਹਾਊਸ ਸਪੀਕਰ ਕੈਵਨ ਮਕਾਰਥੀ ਹੁਣੀ ਮਿਲ ਰਹੇ ਆ। ਜੋ ਉਹਨਾਂ ਦੀ ਮੀਟਿੰਗ ਤੋਂ ਬਾਅਦ ਗੱਲਬਾਤ ਬਾਹਰ ਆਈ ਆ, ਉਹਦੇ ਵਿੱਚ ਇਹ ਦੱਸਿਆ ਗਿਆ ਵੀ ਪ੍ਰੈਜ਼ੀਡੈਂਟ ਜੋ ਬਾਈਡਨ ਹੁਣਾਂ ਨੇ ਏਸ਼ੀਆ ਨੂੰ ਜਾਣਾ ਸੀ ਤੇ ਉਹਨਾਂ ਨੇ ਆਪਣਾ ਟ੍ਰਿਪ ਆ ਉਹਨੂੰ ਸ਼ਾਰਟ ਕਰ ਲਿਆ ਹੈਗਾ, ਕਿਉਂਕਿ ਡੈਪਟ ਸੀਲਿੰਗ ਨੂੰ ਇਨਕਰੀਜ਼ ਕਰਨ ਵਾਲਾ ਮੁੱਦਾ ਆ, ਇਹ ਬਹੁਤ ਇੰਪੋਰਟੈਂਟ ਹੈਗਾ। ਕੈਮਰਨ ਮਕਾਰਥੀ ਜੋ ਹਾਊਸ ਸਪੀਕਰ ਆ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਭਈ ਹਜੇ ਅਸੀਂ ਬਹੁਤ ਦੂਰ ਹੈਗੇ ਆ ਦੋਨੋਂ ਪਾਰਟੀਆਂ ਐਗਰੀਮੈਂਟ ਤੇ, ਪਰ ਡਿਫਿਕਲਟ ਨਹੀਂ ਹੈਗਾ, ਔਖਾ ਨਹੀਂ ਹੈਗਾ ਇਸ ਐਗਰੀਮੈਂਟ ਤੇ ਪਹੁੰਚਣ ਦੇ ਲਈ। ਹੋਪਫੁਲੀ ਇਸ ਹਫ਼ਤੇ ਦੇ ਅਖੀਰ ਤੱਕ ਇਹ ਐਗਰੀਮੈਂਟ ਹੋ ਜਾਊਗਾ। ਡੈਮੋਕ੍ਰੇਟਸ ਇੰਨੇ ਜ਼ਿਆਦਾ ਪੋਜ਼ਿਟਿਵ ਨਹੀਂ ਸੀ ਟਾਈਮ ਫਰੇਮ ਦੇ ਵਿੱਚ, ਪਰ ਰਿਪਬਲਿਕਨਸ ਥੋੜੇ ਹੋਪਫੁਲ ਲੱਗਦੇ ਹੈਗੇ। ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੇ ਕਿਹਾ ਵੀ ਹਜੇ ਕਾਫੀ ਕੰਮ ਇਹਦੇ ਉੱਤੇ ਹੋਣ ਵਾਲਾ ਹੈਗਾ ਆ। ਉਹ ਇੱਕ ਯੂਸ਼ ਅਮਰੀਕਨ ਦੀ ਈਵੈਂਟ ਚੱਲ ਰਹੀ ਸੀ ਜਿਹਨੂੰ ਐਡਰੈਸ ਕਰਨ ਗਏ ਸੀ। ਉਸ ਤੋਂ ਬਾਅਦ ਉਹਨਾਂ ਨੂੰ ਜੋ ਕੁਐਸਚਨ ਆ ਉਹ ਪੁੱਛਿਆ ਗਿਆ ਸੀ। ਲਗਭਗ 1 ਘੰਟੇ ਦੇ ਕਰੀਬ ਕੈਵਨ ਮਕਾਰਥੀ, ਸੈਨੇਟ ਮੈਜੋਰਟੀ ਲੀਡਰ ਚੱਕ ਸ਼ੂਮਰ, ਸੈਨੇਟ ਰਿਪਬਲਿਕਨ ਲੀਡਰ ਮਿਚ ਮੈਕੋਨਲ, ਹਾਊਸ ਡੈਮੋਕ੍ਰੈਟਿਕ ਲੀਡਰ ਹਕੀਮ ਜੈਫਰੀਜ਼, ਇਹ ਸਾਰਿਆਂ ਦੀ ਮੀਟਿੰਗ ਹੋਈ ਹੈਗੀ ਆ। ਜੀ ਬਿਲਕੁਲ। ਸੋ ਪੋਜ਼ੀਟਿਵ ਸਿਗਨਲ ਜਿਹੜੇ ਆ ਕਹਿੰਦੇ ਵੀ ਆ ਰਹੇ ਨੇ ਅੱਜ ਦੀਆਂ ਇਸ ਨੈਗੋਸੀਏਸ਼ਨ ਤੋਂ ਬਾਅਦ ਦੇ ਵਿੱਚ। ਵਰਕ ਰਿਕੁਆਇਰਮੈਂਟ ਦੇ ਉੱਤੇ ਅਜੇ ਵੀ ਜਿਹੜਾ ਲੈਫਟ ਵਾਲੇ ਡੈਮੋਕ੍ਰੇਟਸ ਵਾਲੇ ਸਾਰੇ ਉਸ ਦੇ ਉੱਤੇ ਨਹੀਂ ਮੰਨ ਰਹੇ, ਅਤੇ ਮਕਾਰਥੀ ਹੁਣਾਂ ਨੇ ਬਾਰ-ਬਾਰ ਕਿਹਾ ਆ ਵੀ ਇਹ ਫਾਈਨਲ ਡੀਲ ਦੇ ਵਿੱਚ ਇਨਕਲੂਡ ਹੋਣਾ ਚਾਹੀਦਾ ਆ। ਸੈਨੇਟਰ ਜੌਨ ਫੈਟਰਮੈਨ ਪੈਂਸਿਲਵੇਨੀਆ ਤੋਂ, ਅਤੇ ਐਲਿਜ਼ਾਬeth ਵਾਰਨ, ਇਹਨਾਂ ਦੋਨਾਂ ਨੇ ਹੀ ਇਹਨਾਂ ਪ੍ਰਪੋਜ਼ਲਸ ਦੀ ਜਿਹੜੀ ਆਲੋਚਨਾ ਆ ਉਹ ਕੀਤੀ ਆ, ਅਤੇ ਉਹਨਾਂ ਨੇ ਕਿਹਾ ਵੀ ਜੇ ਇਹ ਡੀਲ ਹਾਊਸ ਦੇ ਵਿੱਚ ਕਰ ਵੀ ਲੈਂਦੇ ਆ ਅਤੇ ਉਹ ਪਾਸ ਹੋ ਕੇ ਸਾਡੇ ਤੱਕ ਪਹੁੰਚਦੀ ਆ, ਅਤੇ ਅਸੀਂ ਇਸ ਦੇ ਉਲਟ ਵੋਟ ਪਾਵਾਂਗੇ। ਜੇ ਇੱਦਾਂ ਹੁੰਦਾ ਆ ਤਾਂ ਡੈਮੋਕ੍ਰੇਟਸ ਦੀ ਜਿਹੜੀ ਸਪੋਰਟ ਹੈ ਇਸ ਐਗਰੀਮੈਂਟ ਦੇ ਉੱਤੇ ਹੋਰ ਘੱਟ ਸਕਦੀ ਹੈਗੀ ਆ।